ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਵੀ ਲਾਸ ਐਂਜਲਸ ਦੀ ਕਾਉਂਟੀ ਦਾ ਜਿਹੜਾ ਸ਼ੈਰਿਫ ਡਿਪਾਰਟਮੈਂਟ ਦੀ ਜਿਹੜੀ ਫੈਸਿਲਿਟੀ ਆ ਉੱਥੇ ਬਲਾਸਟ ਹੋਇਆ ਹੈ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। FBI ਰਿਪੋਰਟ ਕਰ ਰਹੀ ਆ ਵੀ ਜੋ ਲੋਕ ਆ ਉੱਥੇ ਉਹਨਾਂ ਨੂੰ ਅਵੈਕੂਏਟ ਕੀਤਾ ਗਿਆ ਹੈਗਾ। ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਕਨਫਰਮ ਕੀਤਾ ਆ ਕਿ ਮਲਟੀਪਲ ਡਿਪਟੀਜ਼ ਆਰ ਡੈਡ। ਸੋ ਫੌਕਸ ਨਿਊਜ਼ 3 ਜਾਣੇ ਦੱਸ ਰਿਹਾ, ਪਰ ਉਹ ਕਹਿ ਰਿਹਾ ਮਲਟੀਪਲ, ਸੋ ਇੱਕ ਨਾਲੋਂ ਵੱਧ ਜਿਹੜੇ ਮਲਟੀਪਲ ਹੀ ਆ। ਇਹ 7:25 ਤੇ ਅੱਜ ਸਵੇਰੇ ਬਿਸ ਕੈਲਰਸ ਕਰਕੇ ਟ੍ਰੇਨਿੰਗ ਸੈਂਟਰ ਹੈਗਾ ਆ, ਉੱਥੇ ਇਹ ਬਲਾਸਟ ਹੋਇਆ ਹੈਗਾ। ਸੋ ਸੋਰਸਸ ਕਹਿੰਦੇ ਇਹ ਕਹਿ ਰਹੇ ਆ ਵੀ ਇਹ ਐਕਸੀਡੈਂਟ ਹੋਇਆ ਹੈਗਾ। ਜੋ ਡਿਪਟੀ ਸੀਗੇ ਉਹ ਮੂਵ ਕਰ ਰਹੇ ਸੀ ਆਰਡੀਨੈਂਸਸ ਔਨ ਦਾ ਟ੍ਰੇਨਿੰਗ ਫੈਸਿਲਿਟੀ ਪ੍ਰੋਪਰਟੀ। ਐਂਬੂਲੈਂਸ ਉੱਥੇ ਭੇਜੀਆਂ ਗਈਆਂ ਆ, ਬਹੁਤ ਸਾਰੇ ਫੱਟੜ ਵੀ ਹੋਏ ਹੈਗੇ ਆ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਲਾਸ ਐਂਜਲਸ ਉਹਨਾਂ ਦੇ EMPLOYEE ਆਲਰੇਡੀ ਉੱਥੇ ਪਹੁੰਚ ਚੁੱਕੇ ਹੈਗੇ ਆ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਉਹ ਬਿਲ ਇਸਿਆਲੀ ਜੋ US ਦੇ ਅਟਾਰਨੀ ਹੈਗੇ ਆ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹ ਇਸ ਜਿਹੜੀ ਹਾਰਫਿਕ ਇਨਸੀਡੈਂਟ ਹੋਈ ਆ ਇਹਦੇ ਸਬੰਧ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਸਾਡੇ ਜਿਹੜੇ ਫੈਡਰਲ ਏਜੰਟ ਆ ਉਹ ਇਸ ਟਾਈਮ ਉੱਥੇ ਪਹੁੰਚੇ ਹੋਏ ਆ ਤੇ ਉਹ ਫਾਈਂਡ ਆਊਟ ਕਰ ਰਹੇ ਆ ਵੀ ਕੀ ਕੁਝ ਜਿਹੜਾ ਵਾਪਰਿਆ ਤੇ ਕਿੰਨੇ ਡਿਪਟੀ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਜੀ ਸੋ ਇਨਸੀਡੈਂਟ ਹੋਇਆ ਨੂੰ ਥੋੜਾ ਚਿਰ ਹੀ ਹੋਇਆ ਆ, ਜਿਸ ਕਰਕੇ ਇਹ ਸਾਰਾ ਕੁਛ ਆਪਣੇ ਇਸ ਮੌਕੇ ਸਾਹਮਣੇ ਆ। ਸੋ ਇਹ ਡਿਵੈਲਪਿੰਗ ਸਟੋਰੀ ਆ। ਸੋ ਇਹ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ ਹੁਣ ਤੋਂ ਕੁਛ ਘੰਟੇ ਪਹਿਲਾਂ ਦੀ ਇਹ ਜਿਹੜੀ ਘਟਨਾ ਆ। LA ਜਿਹੜੇ ਆ ਸ਼ੈਰਿਫ ਡਿਪਾਰਟਮੈਂਟ ਤੇ ਮੋਨਰੇ ਪਾਰਕ ਦੇ ਜਿਹੜਾ ਫੈਸਿਲਿਟੀ ਆ ਉੱਥੇ ਇਹ ਜਿਹੜਾ ਧਮਾਕਾ ਆ ਸੁਣਿਆ ਗਿਆ ਆ, ਦੇਖਿਆ ਗਿਆ ਆ, ਤੇ ਜਿਸ ਤੋਂ ਬਾਅਦ ਦੇ ਵਿੱਚ 3 ਜਾਣੇ ਘੱਟੋ ਘੱਟ ਹੁਣ ਤੱਕ ਮਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਹਾਰਟ ਬ੍ਰੋਕਨ ਆ ਇਹ ਸਾਰਾ ਕੁਛ। ਤੇ LA ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਕੈਥਰੀਨ ਬਾਰਜਰ ਆ, ਉਹਨਾਂ ਨੇ ਵੀ ਆਪਣੀ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਵੀ LA ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੀ ਇਹ ਫੈਸਿਲਿਟੀ ਨੂੰ ਕਹਿੰਦੇ ਵੀ ਅਸੀਂ ਬਹੁਤ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ, ਟਰੈਕ ਜਿਹੜੀ ਆ ਉਹ ਕੀਤੀ ਜਾ ਰਹੀ ਆ, ਤੇ ਜੋ ਕੰਡੀਸ਼ਨਸ ਬਣੀਆਂ ਆ ਜਿਹੜੇ ਇਹਦੇ ਤੋਂ ਇਫੈਕਟ ਹੋਏ ਨੇ ਉਹਨਾਂ ਨੂੰ ਅਸੀਂ ਸਿਚੁਏਸ਼ਨ ਨੂੰ ਲਰਨ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ। ਤੇ ਕਹਿੰਦੇ ਵੀ ਸਾਡੇ ਬੜੇ ਭਾਰੇ ਮਨ ਦੇ ਨਾਲ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਕਰਦੇ ਹੋਏ ਸ਼ੈਰਿਫ ਡਿਪਾਰਟਮੈਂਟ ਦੇ ਉਹ ਬਹਾਦਰ ਜਿਹੜੇ ਮੈਨ ਤੇ ਵੂਮਨ ਇਸ ਡਿਫਿਕਲਟ ਟਾਈਮ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ, ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ। ਸੋ ਕੀ ਹੋਇਆ, ਕੀ ਕਾਰਨ ਆ, ਉਹਦੀ ਜਾਂਚ ਜਿਹੜੀ ਆ ਉਹ ਹੁਣ ਅੱਗੇ ਬਾਅਦ ਦੇ ਵਿੱਚ ਵਧੇਗੀ। ਜੀ।